ਭੇਦ ਜਿਹੜੇ ਨੇ ਉਹਨਾਂ ਨੂੰ ਖੁੱਲ੍ਹਦਿਆਂ ਵੇਖਣਾ ਤੇ ਸਮਝਣਾ। ਜਿੰਨੀ ਆਸਾਨੀ ਨਾਲ ਅਸੀਂ ਦਰਸ਼ਨ ਨੂੰ ਫਲਸਫਾ ਕਹਿ ਰਹੇ ਹਾਂ, ਮੇਰਾ ਖਿਆਲ ਹੈ ਕਿ ਬਿਲਕੁਲ ਉਸ ਡੈਫੀਨੇਸ਼ਨ ਦੇ ਉੱਤੇ ਨਾ ਦਰਸ਼ਨ ਥੋੜ੍ਹਾ ਵੱਖ ਹੈ। ਬਿਲਕੁਲ ਉਹਨੂੰ ਤੁਸੀਂ ਉਹ ਨਹੀਂ ਕਹਿ ਸਕਦੇ ਕਿ ਜੋ ਜਸਪਾਲ ਸਿੰਘ ਹੋਰਾਂ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਪਿਓਰ ਫਲਸਫਾ ਜਾਂ ਉਹਦੇ ਵਿੱਚੋਂ ਕੱਢੀਏ। ਤੇ ਜਿਹੜੇ ਉਹਨਾਂ ਨੇ ਭੇਦ ਖੁੱਲ੍ਹਦੇ ਵੇਖੇ ਨੇ ਉਹਦੇ ਵਿੱਚ ਕੁਦਰਤ ਹੈ, ਉਹਦੇ ਵਿੱਚ ਸਮਾਜ ਹੈ, ਉਹਦੇ ਵਿੱਚ ਰਾਜ ਹੈ, ਸਮੇਂ ਕਾਲ ਹੈ, ਯੁੱਧ ਹੈ, ਸ਼ਾਂਤੀ ਹੈ, ਬੋਲੀ ਹੈ, ਜ਼ੁਬਾਨ ਹੈ, ਫਿਰ ਔਰਤ ਵੀ ਹੈ। ਐਡੇ ਮੁੱਢਲੇ ਮੁੱਦੇ ਨੇ ਕਿ ਜਿਨ੍ਹਾਂ ਦੇ ਉੱਤੇ ਗੱਲ ਕਰਦਿਆਂ ਸਾਨੂੰ ਅੰਗਰੇਜ਼ੀ ਬੋਲਣੀ ਪੈਂਦੀ ਹੈ ਕਿਉਂਕਿ ਉਹ ਟਰਮਾਂ ਸਾਡੇ ਕੋਲ ਨਹੀਂ। ਤੇ ਉਹਨਾਂ ਨੇ ਬੜੇ ਭਰਵੇਂ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ। ਜਦੋਂ ਉਹ ਸ਼ਾਂਤੀ ਦੀ ਗੱਲ ਕਰਦੇ ਨੇ ਤੇ ਉਹ ਜਿਹੜੀ ਸ਼ਾਂਤੀ ਦੀ ਅਰਦਾਸ ਹੈ ਉਹ ਯਜੁਰਵੇਦ 'ਚ ਲੈ ਰਹੇ ਨੇ। ਇਸੇ ਤਰ੍ਹਾਂ ਜਦੋਂ ਇਤਿਹਾਸ ਦੀ ਗੱਲ ਕਰਦੇ ਨੇ ਕਿ ਇਤਿਹਾਸ ਦਾ ਜਿਹੜਾ ਗਿਆਨ ਹੈ ਉਹ ਜ਼ਰੂਰੀ ਜੇ ਤੁਸੀਂ ਆਪਣੇ ਨਵੇਂ ਭਵਿੱਖ ਨੂੰ ਸਿਰਜਣਾ ਹੋਵੇ। ਇਸੇ ਤਰ੍ਹਾਂ ਜਦੋਂ ਔਰਤ ਦੀ ਗੱਲ ਕਰਦੇ ਨੇ ਤੇ ਜਿਵੇਂ ਟਿਪੂ ਹੋਰਾਂ ਨੇ ਅੱਗੇ ਦੱਸਿਆ ਕਿ ਰਿਗਵੇਦ ਤੋਂ ਲੈ ਕੇ ਔਰ ਸਾਰੇ ਹਿੰਦੂ ਲਿਟਰੇਚਰ ਤੋਂ ਲੈ ਕੇ ਉਹ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ਨੂੰ ਵੀ ਉਹਨਾਂ ਬੜੇ ਚੰਗੇ ਭਰਵੇਂ ਤਰੀਕੇ ਨਾਲ ਉਹਦੇ 'ਚ ਵਰਤਿਆ ਹੈ, ਲੂਣਾਂ ਨੂੰ। ਔਰ ਫਿਰ ਅੱਜ ਦਾ ਪੰਜਾਬ ਜਿਹਦੇ ਵਿੱਚ ਧੀਆਂ ਨੂੰ ਮਾਂ ਦੇ ਢਿੱਡ ਵਿੱਚ ਮਾਰ ਦਿੱਤਾ ਜਾਂਦਾ ਹੈ। ਔਰ ਅਮਰਜੀਤ ਚੰਦਨ ਨੇ ਕਿਧਰੇ ਇਸ ਪੱਖੋਂ ਪੰਜਾਬ ਨੂੰ ਕੁੜੀ ਮਾਰ ਪੰਜਾਬ ਹੀ ਲਿਖਿਆ। ਹੁਣ ਜਿਸ ਤਰ੍ਹਾਂ ਸ਼ਾਇਰੀ ਨੂੰ ਜਿਸ ਤਰ੍ਹਾਂ ਉਹਨਾਂ ਨੇ ਥਾਂ ਥਾਂ 'ਤੇ ਵਰਤਿਆ, ਮਤਲਬ ਉਹ ਬਾਬਾ ਫਰੀਦ ਤੋਂ ਲੈ ਕੇ ਬਾਬਾ ਨਾਨਕ, ਸ਼ਾਹ ਹੁਸੈਨ, ਮੀਆਂ ਮੁਹੰਮਦ